ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੱਡੀ ਖਬਰ ਇਹ ਆ ਰਹੀ ਆ ਕੈਪੀਟਲ ਹਿੱਲ ਤੋਂ। ਜਿਹੜੇ ਨਵੇਂ ਬਣੇ ਪਹਿਲੀ ਵਾਰ ਦੇ ਰਿਪਰੈਜ਼ੈਂਟੇਟਿਵ ਸੀਗੇ ਜਾਰਜ ਸੈਂਟੋਸ, ਰਿਪਬਲਿਕਨ ਪਾਰਟੀ ਦੇ, ਬੀਤੇ ਦਿਨਾਂ ਦੇ ਵਿੱਚ ਬੜੇ ਵਿਵਾਦਾਂ 'ਚ ਰਹੇ। ਝੂਠ ਬੋਲਣ ਦੇ ਲਈ ਆਪਣੇ ਕੈਂਪੇਨ ਫਾਈਨੈਂਸਿਸ ਨੂੰ ਲੈ ਕੇ ਕੱਲ੍ਹ ਵੀ ਆਪਾਂ ਸ਼ਾਮ ਨੂੰ ਦੱਸ ਰਹੇ ਸੀਗੇ ਵੀ ਇਹਨਾਂ ਦੇ ਉੱਤੇ ਜਿਹੜਾ ਜਸਟਿਸ ਡਿਪਾਰਟਮੈਂਟ ਆ, ਫੈਡਰਲ ਪ੍ਰੋਸੀਕਿਊਟਰਸ ਆ, ਉਹਨਾਂ ਨੇ ਕੁਛ ਚਾਰਜਿਸ ਜਿਹੜੇ ਆ ਉਹ ਆਇਦ ਕੀਤੇ ਹੈਗੇ ਆ। ਇਹ ਹੁਣ ਪਤਾ ਲੱਗਾ ਆ ਜਦ ਅਦਾਲਤ ਦੇ ਵਿੱਚ ਉਹ ਦਸਤਾਵੇਜ਼ ਸੀਲ ਬੰਦ ਲਿਫਾਫੇ ਵਿੱਚੋਂ ਖੁੱਲੇ ਆ। 13 ਫੈਡਰਲ ਚਾਰਜਿਸ ਜਾਰਜ ਸੈਂਟੋਸ ਦੇ ਉੱਤੇ ਲੱਗੇ ਆ। ਇਹਨਾਂ ਦੇ ਖਿਲਾਫ ਇਹ ਜਿਹੜੇ ਕ੍ਰਿਮੀਨਲ ਚਾਰਜਿਸ ਆ ਉਹ ਅਦਾਲਤ ਵਿੱਚ ਦਰਜ ਕਰ ਦਿੱਤੇ ਗਏ, ਜਿਨ੍ਹਾਂ ਚੋਂ 7 ਜਿਹੜੇ ਚਾਰਜਿਸ ਆ ਵਾਇਰ ਫਰਾਡ ਦੇ, 3 ਕਾਊਂਟ ਜਿਹੜੇ ਆ ਉਹ ਮਨੀ ਲਾਂਡਰਿੰਗ ਦੇ ਆ, ਤੇ 1 ਥੈਫਟ ਆਫ ਪਬਲਿਕ ਫੰਡਸ ਦਾ ਆ। ਇਸ ਤੋਂ ਇਲਾਵਾ 2 ਕਾਊਂਟ ਇਸ ਦੇ ਉੱਤੇ ਇਹ ਆ ਵੀ ਜਾਣਬੁੱਝ ਕੇ ਝੂਠੀਆਂ ਸਟੇਟਮੈਂਟਸ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੂੰ ਜਿਹੜੀਆਂ ਉਸਨੇ ਦਿੱਤੀਆਂ ਆ। ਸੋ ਕਾਂਗਰਸਮੈਨ ਦੇ ਜਿਹੜੇ ਅਟਰਨੀ ਆ ਉਹਨਾਂ ਨੇ ਹਾਲ ਦੀ ਕੋਈ ਟਿੱਪਣੀ ਤਾਂ ਜਿਹੜੀ ਨਹੀਂ ਕੀਤੀ। ਸੈਂਟੋਸ ਕਹਿੰਦੇ ਵੀ ਵਾਪਸ ਨਿਊਯਾਰਕ ਨੂੰ ਜਾ ਰਿਹਾ ਸੀਗਾ। ਹਾਊਸ ਦੀਆਂ ਬਹੁਤ ਸਾਰੀਆਂ ਵੋਟਸ ਜਿਹੜੀਆਂ ਹੋਣੀਆਂ ਸੀ ਈਵਨਿੰਗਸ ਦੇ ਵਿੱਚ, ਉਹਨੂੰ ਵੀ ਇਸਨੇ ਸਕਿਪ ਕਰ ਦਿੱਤਾ ਹੈਗਾ ਆ। ਸੋ ਕਾਫੀ ਜ਼ਿਆਦਾ ਇਹ ਵਿਵਾਦਾਂ ਦੇ ਵਿੱਚ ਘੁੰਮ ਰਿਹਾ ਆ, ਚੱਲ ਰਿਹਾ ਆ। ਤੇ ਫਰੈਸ਼ਮੈਨ ਕਾਂਗਰਸਮੈਨ ਜਿਹੜਾ ਕਿ ਇਲੈਕਟ ਹੋਇਆ ਸੀਗਾ ਆਪਣੀ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਲੌਂਗ ਆਈਲੈਂਡ ਤੇ ਕੁਈਨਸ ਦੇ ਹਿੱਸਿਆਂ ਨੂੰ, ਉਹ ਉਦੋਂ ਤੋਂ ਹੀ ਇਨਵੈਸਟੀਗੇਸ਼ਨ ਦਿੱਤੇ ਆ, ਉਦੋਂ ਤੋਂ ਹੀ ਇਹ ਵਿਵਾਦਾਂ 'ਚ ਆ। ਤੇ ਹਾਊਸ ਦੀ ਐਥਿਕਸ ਕਮੇਟੀ ਵੀ ਇਸ ਦੀ ਜਾਂਚ ਜਿਹੜੀ ਆ ਉਹ ਕਰ ਰਹੀ ਆ। ਕਈ ਜਿਹੜੇ ਡੈਮੋਕ੍ਰੇਟਸ ਤੇ ਨਿਊਯਾਰਕ ਦੇ ਰਿਪਬਲਿਕਨਸ ਆ, ਉਹਨਾਂ ਨੇ ਪਹਿਲਾਂ ਹੀ ਗੁਹਾਰ ਲਾਈ ਸੀ ਸੈਂਟਰਸ ਨੂੰ ਵੀ ਭਾਈ ਤੂੰ ਰਿਜ਼ਾਈਨ ਕਰ ਦੇ, ਜਿਹੜਾ ਤੇਰਾ ਕ੍ਰਿਮੀਨਲ ਬਿਹੇਵੀਅਰ ਰਿਹਾ ਆ ਕੈਂਪੇਨ ਟ੍ਰੇਲ ਦੇ ਉੱਤੇ, ਇਹ ਬਹੁਤਾ ਚੰਗਾ ਨਹੀਂ ਆ। ਤੇ ਜਿਹੜਾ ਤੂੰ ਡਿਸਓਨੈਸਟੀ ਖਾਸ ਕਰਕੇ ਦਿਖਾਈ ਆ ਪਿਛਲੇ 1 ਦਹਾਕੇ ਤੋਂ, ਇਹ ਮਾੜੀ ਗੱਲ ਆ। ਕੈਵਿਨ ਮਕਾਰਥੀ ਹਾਊਸ ਦੇ ਸਪੀਕਰ, ਉਸਨੇ ਪਹਿਲਾਂ ਤਾਂ ਆਨਾਕਾਨੀ ਕਰਦੇ ਰਹੇ ਜਦੋਂ ਇਹਦੇ ਉੱਤੇ ਚਾਰਜਿਸ ਵਗੈਰਾ ਵੀ ਹੁੰਦੇ ਰਹੇ, ਕਮੇਟੀ ਦੇ ਵਿੱਚ ਵੀ ਜਾਂਦਾ ਰਿਹਾ ਵੀ ਇਹਦੇ ਤੇ ਜਾਂਚ ਜਿਹੜੀ ਹੋਣੀ ਆ। ਤੇ ਹੁਣ ਫਾਈਨਲੀ ਫੈਡਰਲ ਚਾਰਜਿਸ ਇਸ ਉੱਤੇ ਲੱਗੇ ਆ, ਤੇ ਹੁਣ ਕਹਿੰਦੇ ਆ ਵੀ ਮੈਂ ਇਹਨਾਂ ਚਾਰਜਿਸ ਦੇ ਨੂੰ ਜਿਹੜਾ ਉਹ ਦੇਖੂੰਗਾ ਵੀ ਕੀ ਇਸ ਨੂੰ ਕਾਂਗਰਸ ਚੋਂ ਰਿਮੂਵ ਕਰਨਾ ਚਾਹੀਦਾ ਆ ਜਾਂ ਨਹੀਂ। ਸੋ ਕਿਤੇ ਨਾ ਕਿਤੇ ਜਾਰਜ ਸੈਂਟੋਸ ਨੂੰ ਕਹਿ ਸਕਦੇ ਆ ਵੀ ਮਕਾਰਥੀ ਹੁਣਾਂ ਦੀ ਸਪੋਰਟ ਪਹਿਲਾਂ ਰਹੀ ਆ, ਹੁਣ ਇਹਨਾਂ ਚਾਰਜਿਸ ਤੋਂ ਬਾਅਦ ਦੇ ਵਿੱਚ ਰਹਿੰਦੀ ਆ ਜਾਂ ਨਹੀਂ, ਇਹ ਹਾਲ ਦੀ ਘੜੀ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਸੋ ਨਿਊਯਾਰਕ ਦੇ ਖਾਸ ਕਰਕੇ ਰਿਪਬਲਿਕਨਸ, ਉਹਨਾਂ ਨੇ ਆਪਣੀ ਦੂਰੀ ਜਾਰਜ ਸੈਂਟੋਸ ਤੋਂ ਜਿਹੜੀ ਉਹ ਬਣਾ ਲਈ ਆ। ਆਪਣੀ ਹੀ ਪਾਰਟੀ ਤੋਂ ਉਸ ਨੂੰ ਜਿਹੜਾ ਪ੍ਰੈਸ਼ਰ ਆ ਉਹ ਝੱਲਣਾ ਇਸ ਟਾਈਮ ਪੈ ਰਿਹਾ ਹੈਗਾ ਆ। ਤੇ ਬਾਰ-ਬਾਰ ਉਹਨਾਂ ਦੇ ਜਿਹੜੇ ਸਾਥੀ ਰਿਪਰੈਜ਼ੈਂਟੇਟਿਵਸ ਆ ਉਸ ਇਲਾਕੇ ਦੇ, ਉਹਨੂੰ ਕਹਿ ਰਿਹਾ ਵੀ ਭਾਈ ਤੂੰ ਹੁਣ ਰਿਜ਼ਾਈਨ ਕਰ ਦੇ, ਯੂ ਨੀਡ ਟੂ ਸਟੈਪ ਡਾਊਨ। ਸੋ ਹੁਣ 13 ਕਾਊਂਟ ਜਿਹੜੇ ਚਾਰਜਿਸ ਦੇ ਕ੍ਰਿਮੀਨਲ ਚਾਰਜਿਸ ਫੈਡਰਲ ਪ੍ਰੋਸੀਕਿਊਟਰਸ ਨੇ ਜਾਰਜ ਸੈਂਟੋਸ ਤੇ ਲਗਾ ਦਿੱਤੇ ਆ। ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ, ਕੈਮਰਨ ਮਕਾਰਥੀ ਨੇ ਕਿਹਾ ਆ ਵੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਯੂ ਆਰ ਇਨੋਸੈਂਟ ਟਿਲ ਪ੍ਰੂਵਨ ਗਿਲਟੀ। ਸੋ ਲੱਗਦਾ ਹਜੇ ਵੀ ਉਹ ਸਪੋਰਟ ਕਰ ਰਹੇ ਹੈਗੇ ਆ। ਕਹਿੰਦੇ ਵੀ 19 ਸਾਲਾਂ ਦਾ ਸੈਂਟੋਸ ਇਹ ਬ੍ਰਾਜ਼ੀਲ ਤੋਂ ਸੀ, ਬ੍ਰਾਜ਼ੀਲ ਤੋਂ ਇਮੀਗ੍ਰੈਂਟ ਹੋ ਕੇ ਇੱਥੇ ਆਇਆ, ਤੇ ਉੱਥੇ ਵੀ ਜੋ ਚੋਰੀ ਕਰਨ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਹੋਏ ਸੀ। 2017 ਦੇ ਵਿੱਚ ਪੈਂਸਲਵੇਨੀਆ ਦੇ ਵਿੱਚ ਫਰੋਜੂਲੈਂਟ ਚੈਕਸ ਯੂਜ਼ ਕੀਤੇ ਸੀ ਡੌਗਸ ਵਗੈਰਾ ਜਾਂ ਪੱਪੀਜ਼ ਖਰੀਦਣ ਦੇ ਲਈ। ਬਾਅਦ ਦੇ ਵਿੱਚ ਉਹ ਡਿਸਮਿਸ ਵੀ ਹੋ ਗਿਆ ਸੀ, ਕਹਿੰਦੇ ਵੀ ਮੇਰੀ ਜਿਹੜੀ ਚੈੱਕ ਬੁੱਕ ਆ ਉਹ ਚੋਰੀ ਹੋ ਗਈ ਸੀ। ਸੋ ਇਸ ਤੋਂ ਬਿਨਾਂ ਮਿਲੀਅਨਸ ਆਫ ਡਾਲਰ ਜੋ ਇਕੱਠੇ ਹੋਏ ਫੰਡਿੰਗ ਦੇ ਲਈ, ਉਹਦੇ ਵਿੱਚੋਂ ਵੀ $74,000 ਪਰਸਨਲ ਯੂਜ਼ ਦੇ ਲਈ ਉਹਨਾਂ ਨੇ ਵਰਤਿਆ। ਸੋ ਕਾਫੀ ਕੁਝ, ਇੱਕ ਪਾਸੇ ਕਿਹਾ ਵੀ ਮੈਂ ਗ੍ਰੈਜੂਏਟ ਹਾਂ ਕਾਲਜ ਤੋਂ, ਉਹ ਵੀ ਨਹੀਂ ਨਿਕਲਿਆ। ਬਾਅਦ ਚ ਕਿਹਾ ਮੈਂ ਵਾਲ ਸਟਰੀਟ ਜਨਰਲ ਕੰਮ ਕਰਦਾ, ਉਹ ਵੀ ਨਹੀਂ ਨਿਕਲਿਆ। ਬਾਅਦ ਚ ਸ਼ਾਇਦ ਕਿਸੇ ਫਾਈਨੈਂਸ਼ੀਅਲ ਗੋਲਡਮੈਨ ਸੈਕਸ ਦਾ ਨਾਮ ਵੀ ਲਿਆ ਸੀ ਇਹਨੇ ਜੀ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਾਲ ਕੰਮ ਕਰਦੇ ਪੈਸੇ ਲੈਂਦੇ ਸੀ ਤੇ ਉਧਰੋਂ ਅਨਪਲਾਇਮੈਂਟ ਵੀ ਲੈ ਲਈ। ਸੋ ਕਾਫੀ ਕੁਝ ਜਿਹੜਾ ਚੰਗਾ ਝੂਠਾ ਬੰਦਾ ਜਿਹੜਾ ਸੀਗਾ, ਤੇ ਇਵੈਂਚੁਅਲੀ ਇਟਸ ਗੋਣਾ ਕੈਚ ਅਪ। ਇੱਕ ਫਾਈਨੈਂਸ਼ੀਅਲ ਡਿਸਕਲੋਜ਼ਰ ਇਹਦਾ $7.5 ਲੱਖ ਦਾ ਸੀਗਾ, ਵੀ ਕਹਿੰਦਾ ਵੀ ਮੇਰੀ ਇੰਨੀ ਕਮਾਈ ਹੈਗੀ ਆ ਇੱਕ ਫੈਂਪਲੀ ਕੰਪਨੀ ਡਿਵੋਲਡਰ ਆਰਗੇਨਾਈਜੇਸ਼ਨ ਤੋਂ। ਤੇ ਉਹਦੇ ਵਿੱਚ ਇਹ ਪਤਾ ਲੱਗਾ ਵੀ ਸੈਂਟਰਸ ਨੂੰ ਕਦੀ ਇਹ ਵਾਲੀ ਚੀਜ਼ ਮਿਲੀ ਨਹੀਂ, ਤੇ ਨਾ ਹੀ ਜਿਹੜਾ ਇਹਨੇ ਗੱਲਾਂ ਕਹੀਆਂ ਸੀ 1 ਮਿਲੀਅਨ ਤੇ $5 ਮਿਲੀਅਨ ਦੇ ਜਿਹੜੇ ਡਿਵੀਡੈਂਟ ਆ ਜਿਹੜੇ ਇਸ ਫਰਮ ਤੋਂ ਆਏ ਆ, ਤੇ ਉਹ ਵੀ ਜਿਹੜੀਆਂ ਚੀਜ਼ਾਂ ਆ ਸਾਬਤ ਨਹੀਂ ਹੋਈਆਂ। ਸੋ ਹੇਰਾ ਫੇਰੀਆਂ ਇਹਨੇ ਕਾਫੀ ਖਾਸੀਆਂ ਜਿਹੜੀਆਂ ਕਹਿੰਦੇ ਆ
ਵੀ ਕਥਿਤ ਤੌਰ ਦੇ ਉੱਤੇ ਕੀਤੀਆਂ, ਸੋ ਉਹਦੇ ਮਾਮਲੇ ਦੇ ਵਿੱਚ ਇਹ ਫਸਿਆ ਜਿਹੜਾ ਉਹ ਪਿਆ ਆ। ਕੈਵਿਨ ਮੈਕਾਰਥੀ ਨੂੰ ਸਪੋਰਟ ਇਸ ਲਈ ਕਰਨੀ ਪੈ ਰਹੀ ਹੈ ਕਿਉਂਕਿ ਉਹਨਾਂ ਦੀ ਬੜੀ ਸਲਿਮ ਮੈਜੋਰਟੀ ਆ ਹਾਊਸ ਦੇ ਵਿੱਚ, ਤੇ ਇਹਨੇ ਹਾਊਸ ਸਪੀਕਰ ਬਣਾਉਣ ਦੇ ਲਈ ਕੈਵਿਨ ਮੈਕਾਰਥੀ ਨੂੰ ਆਪਣੀ ਜਿਹੜੀ ਵੋਟ ਆ ਉਹ ਪਾਈ ਸੀਗੀ। ਸੋ ਇਸ ਲਈ ਕੈਵਿਨ ਮੈਕਾਰਥੀ ਪਿੱਠ ਜਿਹੜੀ ਉਹ ਪੂਰ ਰਿਹਾ ਆ। ਪਰ ਹੁਣ ਦੇਖੋ, ਗਲਤ ਨੂੰ ਗਲਤ ਵੀ ਜਿਹੜਾ ਉਹ ਕਿਤੇ ਨਾ ਕਿਤੇ ਕਹਿਣਾ ਪੈਣਾ ਆ। ਆਪਾਂ ਦੇਖਿਆ ਹੀ ਆ ਵੀ ਹੋਰ ਵੀ ਮਾਮਲਿਆਂ ਦੇ ਵਿੱਚ ਕੈਵਿਨ ਮੈਕਾਰਥੀ ਹੁਣੀ ਜਿਹੜੇ ਕੈਲੀਫੋਰਨੀਆ ਦੇ ਟੌਪ ਦੇ ਰਿਪਬਲਿਕਨ ਲੀਡਰ ਆ, ਉਹ ਸਟੈਂਡ ਤਾਂ ਜਿਹੜਾ ਉਹ ਲੈ ਰਹੇ ਆ। ਇਵੈਂਚੁਅਲੀ ਲੌਂਗ ਰਨ ਦੇ ਵਿੱਚ ਕਿੱਦਾਂ ਦਾ ਅਸਰ ਰਹੂਗਾ, ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ।